ਹਰਦੀਪ ਸਿੰਘ ਡਿਬਡਿਬਾ ਰਾਜਸਥਾਨ ਦੇ ਵਿੱਚ ਉਹਨੇ ਕੋਈ ਆਲਰੇਡੀ ਮੈਨੂੰ ਨਹੀਂ ਸੀ ਪਤਾ ਇਸ ਕਿਸਮ ਦੀ ਕਮੇਟੀ ਬਣਾਈ ਹੈ ਜਿਹਦੇ ਰਾਹੀਂ ਇਹ ਮੰਗ ਹੋ ਰਹੀ ਸੀ ਕਿ ਜੀ ਇਹ ਹਰਿਆਣਾ ਜਿਹੜੇ ਰਾਜਸਥਾਨ ਦੇ ਗੁਰਦੁਆਰਿਆਂ ਦਾ ਦੀ ਅੱਡ ਕਮੇਟੀ ਬਣਾਈ ਜਾਏ ਤੇ ਹਰਦੀਪ ਸਿੰਘ ਡਿਬਡਿਬਾ ਤੇ ਉਸ ਕਿਸਮ ਦੇ ਜਿਹੜੇ ਵਕਾਂਦਰੂ ਜੇ ਸਿੱਖਾਂ ਦਾ ਇੱਕ ਡੈਲੀਗੇਸ਼ਨ ਲੈ ਕੇ ਉਹ ਅਸ਼ੋਕ ਗੈਲਟ ਦੀ ਕੋਠੀ 'ਚ ਮਿਲਦਾ ਔਰ ਉਹਨੂੰ ਇਹ ਕਹਿੰਦਾ ਕਿ ਜੀ ਦੇਖੋ ਤੁਸੀਂ ਜਿਹੜੇ ਰਾਜਸਥਾਨ ਦੇ ਗੁਰਦੁਆਰੇ ਨੇ ਇਹਨਾਂ ਦਾ ਵੀ ਜਿਹੜਾ ਇਵੇਂ ਹੀ ਕਮੇਟੀ ਉਹਨਾਂ ਦੇ ਪ੍ਰਬੰਧ ਲਈ ਬਣਾਓ ਜਿਵੇਂ ਹਰਿਆਣੇ ਵਾਲਿਆਂ ਨੇ ਅੱਡ ਬਣਾਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਵੇਂ ਉਹਨੂੰ ਹਰਜਿੰਦਰ ਸਿੰਘ ਧਾਮੀ ਨੂੰ ਇਹਨੂੰ ਵੀ ਡੈਮੇਜ ਕੰਟਰੋਲ ਲਈ ਲਿਆਂਦਾ ਹੋਇਆ ਸੁਖਬੀਰ ਬਾਦਲ ਨੇ ਕਿ ਭਾਈ ਇਹ ਇੰਨੇ ਬਦਨਾਮ ਹੋ ਚੁੱਕੇ ਨੇ। ਉਹਨੇ ਕਿਹਾ ਜੀ ਇਹ ਅੱਜ ਰਾਜਸਥਾਨ ਹੈ, ਇਸ ਤੋਂ ਨੈਕਸਟ ਹਿਮਾਚਲ ਹੋਏਗਾ। ਇੱਕੋ ਇੱਕ ਸਟੈਚੂਰੀ ਬਾਡੀ ਜਿਹੜੀ ਕਾਨੂੰਨਨ ਲੜਾਈ ਲੜ ਕੇ ਗੁਰੂ ਕਾ ਬਾਗ, ਸਾਕਾ ਨਨਕਾਣਾ ਸਾਹਿਬ, ਜੈਤੋ ਦਾ ਮੋਰਚਾ ਔਰ ਕਿਸ ਕਿਸਮ ਦੀਆਂ ਕੁਰਬਾਨੀਆਂ ਚੋਂ ਪੰਜਾ ਸਾਹਿਬ ਦਾ ਮੋਰਚਾ ਇਹ ਕਮੇਟੀ ਬਣੀ, ਸਿੱਖ ਤਾਕਤ ਨੂੰ ਖਿਲਾਰ ਦਿੱਤਾ ਗਿਆ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਜਦੋਂ ਸੇ ਸਮੇਂ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਨੇ ਹੁਣ ਰਾਜਸਥਾਨ ਦੇ ਟੁਕੜਬੋਰ ਸਿੱਖਾਂ ਰਾਹੀਂ ਰਾਜਸਥਾਨ ਦੇ ਗੁਰਦੁਆਰਿਆਂ ਦੀ ਅੱਡ ਜਿਹੜੀ ਹੈ ਗੁਰਦੁਆਰਾ ਕਮੇਟੀ ਬਣਾਉਣ ਦੀ ਮੰਗ ਕਰਵਾਈ ਹੈ। ਸੋ ਇਸ ਤੋਂ ਅਗਲਾ ਕਦਮ ਜਿਹੜਾ ਹੈ ਇਹ ਹਿਮਾਚਲ ਗੁਰਦੁਆਰਾ ਦੀ ਅਲੱਗ ਕਮੇਟੀ ਬਣਾਉਣ ਦਾ ਹੋਵੇਗਾ। ਸੋ ਭਾਰਤੀ ਏਜੰਸੀਆਂ ਸ਼੍ਰੋਮਣੀ ਕਮੇਟੀ ਨੂੰ ਟੁਕੜੇ ਕਰਕੇ ਸਿੱਖ ਕੌਮ ਦੀ ਤਾਕਤ ਨੂੰ ਖਤਮ ਕਰ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਲਗਾਤਾਰਤਾ ਨਾਲ ਅਸੀਂ ਦੇਖ ਰਹੇ ਹਾਂ ਵੀ ਸਿੱਖ ਤਾਕਤ ਨੂੰ ਕਿਵੇਂ ਖੇਰੂ ਕੀਤਾ ਜਾ ਰਿਹਾ ਹੈ, ਕਿਵੇਂ ਸਿੱਖਾਂ ਨੂੰ ਡਿਵਾਈਡ ਕੀਤਾ ਗਿਆ ਹੈ। ਬਿਲਕੁਲ ਪਿਛਲਾ ਸਾਡਾ ਮੇਨ ਸੈਗਮੈਂਟ ਵੀ ਜਿਹੜਾ ਉਸ ਇਤਿਹਾਸਕ ਦਿਨ ਨਾਲ ਸੰਬੰਧਿਤ ਹੈ ਕਿ ਜਦੋਂ ਸਿੱਖਾਂ ਦਾ ਫਾਈਨਲੀ ਇੰਡੀਅਨ ਜੁਡੀਸ਼ੀਅਲ ਸਿਸਟਮ ਤੋਂ ਫੇਥ ਖਤਮ ਹੋਇਆ, ਕਿਉਂਕਿ 13 ਅਪ੍ਰੈਲ 1978 ਨੂੰ ਨਿਰੰਕਾਰੀ ਕਾਂਡ ਜਿਹੜਾ ਨਿਰੰਕਾਰੀਆਂ ਨੇ ਸਿੱਖਾਂ ਦੀ ਜਿਹੜੀ ਹੈ ਉਹ ਮਾਰ ਮਰਾਈਆ ਲਾਈਨ ਲਈ ਖੁੱਲ੍ਹੇਆਮ ਕਤਲੇਆਮ ਕੀਤਾ। 13 ਸਿੰਘ ਸ਼ਹੀਦ, 50 ਤੋਂ ਜ਼ਿਆਦਾ ਜ਼ਖਮੀ ਔਰ ਅਦਾਲਤੀ ਸਿਸਟਮ ਨੇ ਸਭ ਨੂੰ ਬਰੀ ਕੀਤਾ। ਔਰ ਇਹ ਉਹ ਪੀਰੀਅਡ ਸੀ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਹੜੇ 1977 ਦੇ ਵਿੱਚ ਹੀ ਜਿਹੜੇ ਨੇ ਦਮਦਮੀ ਟਕਸਾਲ ਦੇ ਮੁਖੀ ਬਣੇ ਸਨ, ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਜਿਨ੍ਹਾਂ ਨੂੰ ਇੱਕ ਸਾਜ਼ਿਸ਼ ਤਹਿਤ ਐਕਸੀਡੈਂਟ ਦੇ ਵਿੱਚ ਹੀ ਜਿਹੜਾ ਉਹ ਸ਼ਹੀਦ ਕੀਤਾ ਗਿਆ ਸੀ। ਹਾਲਾਂਕਿ ਇਸ ਗੱਲ ਨੂੰ ਕਦੇ ਬਹੁਤਾ ਕੋਟ ਕੀਤਾ ਨਹੀਂ ਜਾਂਦਾ, ਪਰ ਮੈਨੂੰ ਕਦੇ ਇਹ ਭੁਲੇਖਾ ਨਹੀਂ ਰਿਹਾ ਹੈ ਕਿ ਭਾਈ ਕਿਵੇਂ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਇੰਦਰਾ ਗਾਂਧੀ ਨੂੰ 1975 ਦੀ ਐਮਰਜੈਂਸੀ ਵੇਲੇ ਜਦੋਂ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ 300 ਸਾਲਾ ਸ਼ਹੀਦੀ ਯਾਦ ਨੂੰ ਸਮਰਪਿਤ ਉਸ ਦੀਵਾਨ ਦੇ ਮੌਕੇ ਚੈਲੰਜ ਕੀਤਾ ਸੀ। ਔਰ ਪੰਜਾਬ ਦੇ ਵਿੱਚ ਵੀ 36-37 ਦੇ ਕਰੀਬ ਨਗਰ ਕੀਰਤਨ ਕੱਢੇ ਗਏ ਸਨ। ਅਕਾਲੀਆਂ ਨੇ ਮੋਰਚਾ ਵੀ ਐਮਰਜੈਂਸੀ ਦੇ ਖਿਲਾਫ ਲਾਇਆ ਹੋਇਆ ਸੀ ਔਰ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਆਪਣਾ ਪੂਰਾ ਵੇਟ ਉਸ ਮੋਰਚੇ ਦੇ ਪਿੱਛੇ ਸੁੱਟਿਆ ਹੋਇਆ ਸੀ। ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਹੜੇ ਮੌਜੂਦ ਸਨ ਜਦੋਂ ਕਿ ਅੰਮ੍ਰਿਤਸਰ 'ਚ ਮੰਜੀ ਸਾਹਿਬ ਦੇ ਉਸ ਮੁਕਾਮ 'ਤੇ ਜਦੋਂ ਕਿ ਜਥਾ ਜਿਹੜਾ ਵਿਰੋਧ ਕਰਨ ਲਈ ਜਾਂਦਾ ਹੈ ਉਸ ਦੇ ਵਿੱਚ ਅਖੰਡ ਕੀਰਤਨੀ ਜਥੇ ਦੇ ਸਿੰਘ ਸਨ, ਦਮਦਮੀ ਟਕਸਾਲ ਦੇ ਸਨ, ਪਰ ਜ਼ਿਆਦਾ ਸ਼ਹੀਦ ਹੋਣ ਵਾਲੇ ਅਖੰਡ ਕੀਰਤਨੀ ਦਮਦਮੀ ਟਕਸਾਲ ਦੇ ਵੀ। ਔਰ ਸੰਤ ਭਿੰਡਰਾਂਵਾਲਿਆਂ ਨੂੰ ਰੋਕ ਦਿੱਤਾ ਗਿਆ ਸੀ ਔਰ ਉਹਨਾਂ ਨੇ ਬੜੀ ਪੇਸ਼ੈਂਟਲੀ ਵੇਟ ਕੀਤਾ। ਸਜ਼ਾ ਤਾਂ ਉਹਨੂੰ ਗੁਰਬਚਨ ਨੂੰ ਤਾਂ ਦੇਣੀ ਸੀ ਕਿਉਂਕਿ ਉਹ ਕਾਤਲ ਸੀ, ਲੇਕਿਨ ਬਾਕੀ ਜਿਹੜੇ ਨੇ ਕਿ ਭਾਈ ਅਦਾਲਤਾਂ ਕੀ ਕਰਦੀਆਂ ਨੇ। ਔਰ ਜਿੱਦਣ ਅੱਜ ਦੇ ਦਿਨ 1982 ਦੇ ਵਿੱਚ 3 ਜਨਵਰੀ ਨੂੰ 4 ਜਨਵਰੀ ਨੂੰ ਇਹ ਫੈਸਲਾ ਆਉਂਦਾ ਹੈ ਕਿ ਜਿਹੜਾ ਇਹਨਾਂ ਨੂੰ ਬਰੀ ਕੀਤਾ ਜਾਂਦਾ ਹੈ, ਤੇ ਸੰਤ ਭਿੰਡਰਾਂਵਾਲਿਆਂ ਨੇ ਕਿਹਾ ਕਿ ਭਾਈ ਹੁਣ ਅਸੀਂ ਖਾਲਸਾਈ ਰਵਾਇਤਾਂ ਦੇ ਨਾਲ ਇਹਨਾਂ ਨੂੰ ਸਜ਼ਾ ਯਾਫਤਾ ਕਰਾਂਗੇ। ਔਰ ਵਾਕਈ ਫਿਰ ਜਿਹੜੇ ਨੇ ਦੋਸ਼ੀਆਂ ਨੂੰ, ਕਿਸੇ ਬੇਗੁਨਾਹ ਨੂੰ ਨਹੀਂ, ਜਿਹੜੇ ਵੀ ਉਸ ਪੀਰੀਅਡ ਦੇ ਵਿੱਚ ਅੱਗੇ ਵੱਧ ਕੇ ਸਿੱਖੀ ਦਾ ਅਪਮਾਨ ਕਰਨ ਜਾਂ ਸਿੱਖਾਂ ਨੂੰ ਸ਼ਹੀਦ ਕਰਨ ਦੇ ਲਈ ਜ਼ਿੰਮੇਵਾਰ ਸਨ। ਹੁਣ ਅਸੀਂ ਗੱਲ ਜਦੋਂ ਰਾਜਸਥਾਨ ਗੁਰਦੁਆਰਾ ਕਮੇਟੀ ਦੀ ਮੰਗ ਵੀ ਹੁਣ ਕਿਸ ਅੰਦਾਜ਼ ਕਰਵਾਈ ਗਈ ਹੈ, ਫਿਰ ਇਹ ਗੱਲ ਸਾਨੂੰ ਸਮਝਣੀ ਹੋਏਗੀ। ਬਹੁਤ ਵਾਰ ਅਸੀਂ ਮਿਊਜ਼ੀਕਲ ਚੇਅਰ ਦੀ ਉਸ ਖੇਡ ਦੇ ਵਿੱਚ ਫਸ ਜਾਂਦੇ ਹਾਂ ਕਿ ਜੀ ਇੱਕ ਪੀਰੀਅਡ ਹੁੰਦਾ, ਇੱਕ ਤੋਂ ਕੁੱਟ ਪੈਂਦੀ ਹੈ, ਫਿਰ ਹੁੰਦਾ ਚਲੋ ਇਹ ਉਹਦੇ ਨਾਲੋਂ ਤਾਂ ਆਪਣੇ ਚੰਗੇ ਨੇ ਜੀ, ਅਕਾਲੀ ਚੰਗੇ ਨੇ। ਜਦੋਂ ਕਾਂਗਰਸ ਦੇ ਜ਼ੁਲਮ ਹੁੰਦੇ ਰਹੇ ਜਾਂ ਹੋ ਰਹੇ ਨੇ
ਤੇ ਉਦੋਂ ਹੁੰਦਾ ਸੀ ਚਲੋ ਆਪਣਾ ਜੀ ਮਾਰੇਗਾ, ਮਾਰ ਕੇ ਜਿਹੜਾ ਘੱਟੋ ਘੱਟ ਛਾਵੇਂ ਤਾਂ ਸੁੱਟੇਗਾ, ਧੁੱਪੇ ਤਾਂ ਨਹੀਂ ਸੁੱਟਦਾ। ਫਿਰ ਇਸ ਕਿਸਮ ਦਾ ਇਹ ਜਦੋਂ ਦੋਨਾਂ ਤੋਂ ਅੱਕ ਗਏ ਤੇ ਉਹ ਕਿ ਭਾਈ ਇਹਨਾਂ ਨੂੰ ਤੋਂ ਜਾਨ ਛਡਾਈਏ, ਭਾਵੇਂ ਕਾਲਾ ਚੋਰ ਆ ਜਾਏ। ਉਹ ਦਿੱਲੀ ਦਾ ਕਾਲਾ ਚੋਰ ਅਰਵਿੰਦ ਕੇਜਰੀਵਾਲ ਲੈ ਆਏ, 92 ਸੀਟਾਂ ਉਹਦੇ ਹਵਾਲੇ ਕਰ ਦਿੱਤੀਆਂ। ਲੇਕਿਨ ਤੁਸੀਂ ਦੇਖੋ ਵੀ ਜਿਹੜੀ ਸਿੱਖਾਂ ਦੇ ਖਿਲਾਫ ਟੋਟਲ ਵਾਰ ਭਰਪਾ ਕੀਤੀ ਹੋਈ ਹੈ, ਉਹਦੇ 'ਚ ਬੀਜੇਪੀ, ਕਾਂਗਰਸ ਔਰ ਆਮ ਆਦਮੀ ਪਾਰਟੀ ਹੈਂਡ ਇਨ ਗਲਵ ਲਫ਼ਜ਼ ਹੀ ਨਹੀਂ ਹੈ, ਇਨ ਯੂਨੀਸਨ ਇੱਕ ਮੁੱਠਤਾ ਦੇ ਨਾਲ ਇਹ ਕਿਵੇਂ ਕੰਮ ਕਰਦੇ ਨੇ, ਤੁਹਾਨੂੰ ਫਿਰ ਉਹ ਸਾਰੀ ਖੇਡ ਸਮਝ ਆਉਣੀ ਸ਼ੁਰੂ ਹੋ ਜਾਂਦੀ। ਇਹ ਕੋਈ ਇੱਕ ਜ਼ਮਾਨੇ 'ਚ ਕਿਹਾ ਜਾਂਦਾ ਸੀ ਇਹ ਕੋਈ ਰਾਕਟ ਸਾਇੰਸ ਨਹੀਂ ਹੈ, ਹੁਣ ਤਾਂ ਰਾਕਟ ਸਾਇੰਸ ਬੱਚਿਆਂ ਦਾ ਖੇਡ ਬਣ ਗਏ, ਹੁਣ ਤਾਂ ਕੋਈ ਹੋਰ ਸਾਇੰਸ ਉਹਨੂੰ ਕਹਿਣਾ ਬਣਦਾ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਈਵਨ ਆਲ ਇੰਡੀਆ ਗੁਰਦੁਆਰਾ ਐਕਟ 1925 ਦੇ ਥੱਲੇ, ਜਾਂ ਗੁਰਦੁਆਰਾ ਐਕਟ 1925, ਆਲ ਇੰਡੀਆ ਤਾਂ ਨਹੀਂ ਸੀ ਲਫ਼ਜ਼ ਉਦੋਂ, ਗੁਰਦੁਆਰਾ ਐਕਟ 1925 ਦੇ ਥੱਲੇ ਜਿਹੜੀ ਸ਼੍ਰੋਮਣੀ ਕਮੇਟੀ ਜਿਸ ਦੇ ਉੱਤੇ ਕੰਟਰੋਲ ਵੀ ਹਕੂਮਤ ਨੇ ਡਿਸਾਈਡ ਕਰਨਾ ਚੋਣਾਂ ਕਦੋਂ ਕਰਨੀਆਂ, ਜਦੋਂ ਪਹਿਲੀ ਮੀਟਿੰਗ ਹੁੰਦੀ ਹੈ, ਜਦੋਂ ਮੈਂਬਰ ਚੁਣੇ ਜਾਂਦੇ ਨੇ ਤੇ ਉਸ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪ੍ਰੀਜ਼ਾਈਡ ਕਰਦਾ ਹੈ। ਉਹ ਵਿਦਨ ਉਸ ਦੀ ਦਾ ਜਿਹੜਾ ਇਹ ਠੀਕ ਹੈ ਵੀ ਉਹਦੀ ਸਟੈਚੂਰੀ ਵੈਲਿਊ ਹੈ ਕਨਸਟੀਟਿਊਸ਼ਨ 'ਚ, ਗੁਰਦੁਆਰਾ ਐਕਟ ਹੈ ਔਰ ਉਹਦੀ ਲਗਾਤਾਰਤਾ ਹੈ, ਇਸ ਲਈ 100 ਸਾਲ ਪੁਰਾਣੀ ਇਹ ਬਾਡੀ ਹੈ। ਔਰ ਇਹਦੇ ਨਾਲ ਕਿਉਂਕਿ ਅਕਾਲੀ ਦਲ ਹੀ ਹਾਫਜ਼ ਰਿਹਾ ਸ਼੍ਰੋਮਣੀ ਕਮੇਟੀ ਨੂੰ ਬਣਾਉਣ ਵੇਲੇ ਵੀ, ਲੜਨ ਵੇਲੇ ਵੀ, ਔਰ ਅਕਾਲੀ ਦਲ ਪੰਥ ਦੀ ਆਵਾਜ਼ ਵੀ ਬਣਿਆ। 1920 'ਚ ਪੰਥ ਨੇ ਇਹਨੂੰ ਆਮ ਸਿੱਖਾਂ ਦੇ ਲਈ ਜਿਹੜੇ ਸ਼ਰਧਾਵਾਨ ਸਿੱਖ ਸੀ ਉਹ ਇਹ ਨਹੀਂ ਸੀ ਕਹਿੰਦੇ ਵੀ ਵੋਟਾਂ ਅਸੀਂ ਅਕਾਲੀਆਂ ਨੂੰ ਪਾਈਆਂ, ਕਹਿੰਦੇ ਵੋਟ ਤਾਂ ਪੰਥ ਦੀ ਹੈ ਕਿ ਵੀ ਅਸੀਂ ਪੰਥ ਨੂੰ ਪਾਉਣੀ। ਹੁਣ ਇਹ ਇੱਕ ਪੰਥ ਦਾ ਜਿਹੜਾ ਕਿਸ ਕਦਰ ਕਨਸੈਪਟ ਸੀ ਜਿਹਨੂੰ ਬਾਦਲ ਕੋੜਮੇ ਨੇ ਜਦੋਂ ਇਹਨਾਂ ਦੇ ਹੱਥ ਪਾਵਰ ਆਈ, ਇਹਨਾਂ ਨੇ ਕਿਵੇਂ ਉਸ ਵਿਸ਼ਵਾਸ ਨੂੰ ਤੋੜਿਆ। ਤੇ ਉਹ ਏਜੰਸੀਆਂ ਜਿਹੜੀਆਂ ਪੰਜਾਬ ਇਹ ਸਾਰੀਆਂ ਕਾਨੂੰਨੀ ਰੁਕਾਵਟਾਂ ਦੇ ਬਾਵਜੂਦ ਉਹ ਸਿੱਖਾਂ ਨੂੰ ਜਿਹੜਾ ਉਹ ਕਮਜ਼ੋਰ ਨਹੀਂ ਸੀ ਕਰ ਸਕੀਆਂ, ਪੰਥ ਦੀ ਆਵਾਜ਼ ਨੂੰ ਨਹੀਂ ਸੀ ਖਤਮ ਕਰ ਸਕੀਆਂ। ਔਰ ਇਸ ਬਾਰੇ ਈਵਨ ਗਿਆਨੀ ਜ਼ੈਲ ਸਿੰਘ ਨੇ ਜਦੋਂ ਉਹ ਅਨੰਦਪੁਰ ਸਾਹਿਬ ਦੀ ਸੀਟ ਤੋਂ MP ਲਈ ਖਲੋਤਾ ਸੀ, ਉਹਨੇ ਇੱਕ ਵਾਕਿਆ ਸੁਣਾਇਆ ਜਿਹਨੂੰ ਬਾਅਦ 'ਚ ਖੁਸ਼ਵੰਤ ਸਿੰਘ ਨੇ ਵੀ ਆਪਣੇ ਕਿਸੇ ਕਾਲਮ ਦੇ ਵਿੱਚ ਲਿਖਿਆ ਸੀ। ਉਹਨੇ ਕਿਹਾ ਜੀ ਮੈਂ ਵੋਟਾਂ ਮੰਗਣ ਲਈ ਇੱਕ ਪਿੰਡ ਦੇ ਬਾਹਰ ਗੱਡੀ ਰੋਕੀ ਤੇ ਕਹਿੰਦੇ ਕਿ ਭਾਈ ਉਸੇ ਸੱਥ ਉਹਨੂੰ ਕਹਿੰਦੇ ਨੇ ਪਿੰਡ ਦੇ ਬਾਹਰ ਫਿਰਨੀ, ਤੇ ਉਸ ਦੇ ਵਿੱਚ ਜਿਹੜਾ ਬੈਠੇ ਸੀ ਕਹਿੰਦੇ 5-7 ਬਾਬੇ ਹੁੱਕਾ ਵਿੱਚ ਪਿਆ ਸੀ, ਸਿਰ ਮੂੰਹ ਮੁੰਨੇ ਵਾਲੇ ਸੀ। ਕਹਿੰਦੇ ਵੀ ਮੈਂ ਗੱਡੀ ਰੋਕੀ ਤੇ ਉਹਨਾਂ ਨੂੰ ਕਿਹਾ ਕਿ ਜੀ ਉਹ ਕਹਿੰਦੇ ਹਾਂ ਜੀ ਕਿਵੇਂ ਦੱਸੋ ਜੀ। ਉਹ ਕਹਿੰਦੇ ਜੀ ਮੈਂ ਹਾਂ, ਕਹਿੰਦੇ ਤੁਹਾਨੂੰ ਜਾਣਦੇ ਆ ਗਿਆਨੀ ਜੀ, ਤੁਹਾਨੂੰ ਜਾਣਦੇ ਆ, ਆਓ ਚਾਹ ਪਾਣੀ ਜਾਂ ਦੂਜੇ। ਕਹਿੰਦਾ ਨਹੀਂ ਚਾਹ ਪਾਣੀ ਤਾਂ ਮੈਂ ਨਹੀਂ ਪੀਣੀ, ਮੈਨੂੰ ਵੋਟਾਂ ਮੈਨੂੰ ਪਾਇਓ। ਤੋ ਕਹਿੰਦਾ ਵੀ ਉਹ ਸਾਰੇ ਹੀ ਕੋਈ ਹੁੱਕਾ ਪੀਣ ਵਾਲੇ, ਕੋਈ ਸਿਰ ਗੁੰਮੇ ਜਾਂ ਦੂਜੇ। ਕਹਿੰਦੇ ਗਿਆਨੀ ਜੀ ਇਹ ਗੱਲ ਤਾਂ ਝੂਠੀ, ਤੁਸੀਂ ਹੋਰ ਸੇਵਾ ਦੱਸੋ, ਵੋਟ ਤਾਂ ਪਾਵਾਂਗੇ ਪੰਥ ਨੂੰ, ਵੋਟ ਪੰਥ ਦੀ ਹੈ। ਔਰ ਕਹਿੰਦਾ ਵੀ ਮੈਨੂੰ ਇਹ ਗੁੱਸਾ ਆਇਆ ਕਿ ਵੀ ਮੈਂ ਕਿਹਾ ਕਿ ਵੀ ਸਿਰ ਮੂੰਹ ਤੁਹਾਡੇ ਮੁੰਨੇ ਨੇ, ਹੁੱਕੇ ਤੁਸੀਂ ਪੀ ਰਹੇ ਹੋ ਬੈਠੇ, ਤੇ ਕਿਹੜੇ ਤੁਹਾਡੀ ਪੰਥ ਦੀ ਗੱਲ ਹੈ। ਕਹਿੰਦੇ ਠੀਕ ਹੈ ਗਿਆਨੀ, ਸਾਡੇ 'ਚ ਕਮਜ਼ੋਰੀ ਹੋਊਗੀ, ਪਰ ਤੁਹਾਡੇ ਹੱਥ 'ਚ ਪਾਵਰ ਆਈ ਤਾਂ ਚਲੋ ਪੰਥ ਦੀ ਤਾਂ ਦਾੜੀ ਸਲਾਮਤ ਹੈ, ਤੁਸੀਂ ਤਾਂ ਉਹ ਵੀ ਨਹੀਂ ਰਹਿਣ ਦੇਣੀ। ਸੋ ਇਹ ਜਿਹੜਾ ਪਾਰਟ ਸੀ, ਮੈਂ ਸਮਝਦਾ ਵੀ ਇਹ ਬੇਸ਼ੱਕ ਇੱਕ ਪਾਸਿਓਂ ਇਹਦਾ ਫਾਇਦਾ ਇਹਨਾਂ ਲੋਕਾਂ ਨੇ ਚੁੱਕਿਆ ਕਿਉਂਕਿ ਨਕੰਮੇ ਲੋਕ ਵੀ, ਪਰ ਆਮ ਲੋਕ ਈਵਨ ਇਸ ਮਾਮਲੇ 'ਚ ਜੇ ਕੋਈ ਇੱਕ ਟੱਬਰ ਦਾ ਕਾਂਗਰਸੀ ਵਿਰਸਾ ਵੀ ਸੀ ਤੇ ਅਕਾਲੀ ਟੱਬਰਾਂ ਦੀ ਕੁੜੀ ਵਿਆਹ ਕੇ ਆ ਜਾਂਦੀ ਸੀ ਤੇ ਉਹ ਵਿਆਹ ਦੇ ਮੁੱਢਲੇ ਦਿਨਾਂ 'ਚ ਕਹਿੰਦੇ ਸੀ ਕਿ ਜੀ ਹੋਰ, ਔਰ ਮੈਨੂੰ ਤਾਂ ਕਈ ਉਦਾਹਰਨਾਂ ਪਤਾ ਨੇ ਕਿ ਦੇਖੋ ਸਰਦਾਰ ਜੀ ਜਿੱਥੇ ਕਹੋਗੇ ਮੈਂ ਖੜੀ ਹਾਂ ਤੁਹਾਡੇ ਨਾਲ, ਮੈਂ ਵਿਆਹੀ ਹੋਈ ਹਾਂ, ਪਰ ਵੋਟਾਂ ਲਈ ਨਾ, ਮੈਨੂੰ ਵੋਟ ਪੰਥ ਨੂੰ ਹੀ ਪਾਉਂ ਮੈਂ। ਮਤਲਬ ਇਸ ਕਦਰ ਜਿਹੜਾ ਉਹ ਫੇਥ ਜੁੜਿਆ ਹੋਇਆ ਸੀ, ਅਕਾਲੀ ਦਲ ਔਰ ਪੰਥ ਸਿਨੋਨਿਮਸ ਸੀ। ਲੇਕਿਨ ਕਿਸ ਕਦਰ ਇਹਨਾਂ ਬਾਦਲ ਕਿਆਂ ਨੇ ਬੇੜਾ ਗਰਕ ਕੀਤਾ। ਬੇਸ਼ੱਕ 47 ਦੇ ਦੌਰ ਦੀ ਅਕਾਲੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਹੋ ਸਕੀ, ਅਹਿਮਕਾਨਾ ਤੌਰ ਤੇ ਉਹਨਾਂ ਨੇ ਗੁਲਾਮੀ ਦੇ ਸਾਨੂੰ ਇੱਕ ਗੁਲਾਮੀ ਚੋਂ ਦੂਜੀ 'ਚ ਪਾਇਆ, ਪਰ ਇਹਦੇ ਬਾਵਜੂਦ ਅਕਾਲੀ ਦਾ ਮਤਲਬ ਹੀ ਇਹ ਹੁੰਦਾ ਸੀ ਤਿਆਗੀ, ਪੰਜ ਕਕਾਰੀ, ਅੰਮ੍ਰਿਤ ਵੇਲੇ ਉੱਠਣ ਵਾਲਾ, ਜੇਲਾਂ ਕੱਟਣ ਵਾਲਾ, ਨਾ ਡਰ ਘਬਰਾਉਣ ਵਾਲਾ। ਇੱਕ ਮੋਰਚੇ 'ਚੋਂ ਵਾਪਸ ਆਉਂਦਾ ਸੀ ਤਾਂ ਫਿਰ ਉਹ ਜਦੋਂ ਆਪ ਜੇ ਨਹੀਂ ਵੀ ਪੜ੍ਹਨੀ ਆਉਂਦੀ ਸੀ, ਉਹ ਪੁੱਛਦਾ ਸੀ ਵੀ ਹੁਣ ਕਦੋਂ ਮੋਰਚਾ ਲੱਗਣਾ। ਲਾਇਆ ਪੰਥ ਨੇ ਨਹੀਂ, ਉਹ ਤਿਆਰ ਹੀ ਰਹਿੰਦੇ ਸੀ ਗ੍ਰਿਫਤਾਰੀਆਂ ਦੇਣ ਨੂੰ, ਵੀ ਪੰਥ ਲਈ ਅਸੀਂ ਕੁਰਬਾਨੀ ਕਰਨੀ। ਹੁਣ ਇਹ ਛੋਟੀ ਚੀਜ਼ ਨਹੀਂ ਸੀ, ਔਰ ਉਸ ਕਾਡਰ ਨੂੰ, ਉਸ ਕਮਿਟਮੈਂਟ ਨੂੰ ਨਾ ਅੰਗਰੇਜ਼ ਤੋੜ ਸਕੇ। ਨਹਿਰੂ ਨੇ ਟਿੱਲ ਲਾਇਆ ਆਪਣੇ ਪੀਰੀਅਡ 'ਚ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਕਾਂਗਰਸ ਔਰ ਈਵਨ ਕਮਿਊਨਿਸਟ ਪਾਰਟੀ ਵੀ ਪਾਰਟੀ ਲੇਬਲ ਦੇ ਥੱਲੇ
ਲੜਦੀਆਂ ਹੁੰਦੀਆਂ ਸੀ। ਲੇਕਿਨ ਇਹ ਕ੍ਰੈਡਿਟ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੂੰ ਜਾਂਦਾ 50ਵਿਆਂ ਦੇ ਦੌਰ 'ਚ ਕਿ ਉਹਨਾਂ ਨੇ ਉਹੀ ਸਿੱਖ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਬੇਸ਼ੱਕ ਵੋਟ ਕਾਂਗਰਸ ਨੂੰ ਵੀ ਪਾ ਦਿੰਦੇ ਸੀ ਕਿ ਜੀ ਚਲੋ ਇਹ ਨੈਸ਼ਨਲ ਪਾਰਟੀ ਹੈ, ਲੇਕਿਨ ਜਦੋਂ ਗੁਰਦੁਆਰਿਆਂ ਦੇ ਮਾਮਲੇ 'ਚ ਆਉਂਦੇ ਸੀ ਕਾਂਗਰਸੀਆਂ ਦੀਆਂ ਜ਼ਮਾਨਤਾਂ ਹੀ ਜ਼ਬਤ ਕਰਵਾਉਂਦੇ ਸੀ ਕਿ ਨਹੀਂ ਭਾਈ ਇਹ ਪੰਥ ਦੇ ਇਹ ਸਾਡੇ ਗੁਰਦੁਆਰਿਆਂ ਦੇ ਮਾਮਲੇ 'ਚ ਤੁਹਾਡੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਹੁਣ ਉਹ ਸਾਰਾ ਕਲਚਰ ਕਿਵੇਂ ਬਦਲਿਆ, ਕਿਵੇਂ 80ਵਿਆਂ ਤੱਕ ਪਹੁੰਚਦੇ ਆ। ਇੱਕ ਪਾਸੇ ਸੰਤ ਭਿੰਡਰਾਂ ਵਾਲਿਆਂ ਦੇ ਰੂਪ 'ਚ ਉਹ ਸ਼ਖਸੀਅਤ ਉਭਰੀ, ਸਾਡਾ ਕੌਮੀ ਖਾਲਿਸਤਾਨ ਦਾ ਸੰਘਰਸ਼ ਸ਼ੁਰੂ ਹੋਇਆ, ਪਰ ਦੂਸਰੇ ਪਾਸੇ ਅਕਾਲੀ ਦਲ ਕਿਵੇਂ ਪੰਥਕ ਏਜੰਡੇ ਤੋਂ ਬੈਕ ਟਰੈਕ ਕੀਤਾ, ਧਰਮ ਯੁੱਧ ਮੋਰਚੇ ਦੇ ਚੱਲਦੇ ਆ ਵੀ ਕਿਵੇਂ 18 ਤੋਂ ਜ਼ਿਆਦਾ ਗੁਪਤ ਮੀਟਿੰਗਾਂ ਇਹਨਾਂ ਨੇ ਇੰਦਰਾ ਗਾਂਧੀ ਨਾਲ, ਹੋਮ ਮਿਨਿਸਟਰ ਨਾਲ, ਏਅਰਪੋਰਟਸ ਦੇ ਲਾਉਂਜਸ ਦੇ ਵਿੱਚ, ਸਰਕਟ ਹਾਊਸ ਦੇ ਵਿੱਚ ਇੰਦਰਾ ਗਾਂਧੀ ਦੀ ਕੋਠੀ, ਨਰਸਿਮਹਾ ਰਾਓ ਦੀ ਕੋਠੀ ਕੀਤੀਆਂ। ਉਹ ਤਾਂ ਵੇਰਵੇ ਮੌਜੂਦ ਨੇ। ਔਰ 84 ਤੋਂ ਬਾਅਦ ਖਾਸ ਤੌਰ ਤੇ ਅਕਾਲੀ ਦਲ ਨੇ ਜਦੋਂ ਪੰਥ ਨਾਲੋਂ ਮੁਕੰਮਲ ਕਿਨਾਰਾ ਕੀਤਾ 1996 ਦੇ ਵਿੱਚ ਮੋਗਾ ਕਨਵੈਨਸ਼ਨ, ਜਦੋਂ ਇਹਨਾਂ ਨੇ ਕਿਹਾ ਜੀ ਹੁਣ ਅਸੀਂ ਸੈਕੂਲਰ ਪਾਰਟੀ ਬਣ ਗਏ, ਇਹਦੇ 'ਚ ਹਿੰਦੂ ਮੁਸਲਮਾਨ ਈਸਾਈ ਵੀ ਆ ਸਕਦੇ ਨੇ, ਹੁਣ ਅਸੀਂ ਸਿੱਖ ਪਾਰਟੀ ਨਹੀਂ ਹੈ। ਔਰ ਉੱਥੋਂ ਇਹਨਾਂ ਦਾ ਉਹ ਦੌਰਾ ਸ਼ੁਰੂ ਹੁੰਦਾ ਹੈ ਕਿ ਪੂਰੇ ਤੌਰ ਦੇ ਉੱਤੇ ਵਿਕਣ ਦੀ ਲਾਈਨ। ਔਰ ਅੱਜ ਹਾਲਾਤ ਇਸ ਹੱਦ ਤੱਕ ਨੇ ਔਰ ਏਜੰਸੀਆਂ ਆਪਣੇ ਕੰਮ ਤੇ ਇਰਰਿਸਪੈਕਟਿਵ ਆਫ ਕਿ ਕਿਹਦੀ ਹਕੂਮਤ ਆ ਉਹ ਲੱਗੀਆਂ ਹੋਈਆਂ ਸੀ। ਉਹਨਾਂ ਨੇ ਕਿਵੇਂ ਲਗਭਗ 20 ਸਾਲ ਪਹਿਲਾਂ ਹਰਿਆਣੇ 'ਚ ਉਦੋਂ ਵੀ ਹੁੱਡੇ ਦੀ ਹਕੂਮਤ ਸੀ ਜਦੋਂ ਹਰਿਆਣਾ ਕਮੇਟੀ ਦਾ ਸ਼ੋਸ਼ਾ ਛੱਡਿਆ ਔਰ 20 ਸਾਲ ਉਹ ਬਲੌਕ ਰਿਹਾ ਕੰਮ, ਪਰ ਕਿਵੇਂ ਜਿਹੜਾ 20 ਨਹੀਂ ਸ਼ਾਇਦ 2014 'ਚ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਰਾਹੀਂ ਹਰਿਆਣਾ ਕਮੇਟੀ ਕਹੇ ਜੀ ਨਹੀਂ ਬਿਲਕੁਲ ਇਹ ਹੱਕ ਹੈ, ਇਹ ਕੋਈ ਵਾਇਓਲੇਸ਼ਨ ਨਹੀਂ ਹੈ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੀ। ਔਰ ਹਰਿਆਣੇ 'ਚ ਔਰ ਉਹ ਖੱਟੜ ਨੇ ਆਪਣਾ ਜਿਹੜਾ RSS ਦੀ ਟੀਮ ਲਿਆ ਕੇ ਉਹ ਮਹੰਤ ਯਮੁਨਾ ਨਗਰ ਦਾ ਉਹਦੀ ਪ੍ਰਧਾਨਗੀ ਦੇ ਥੱਲੇ ਖੜਾ ਕਰ ਦਿੱਤੀ, ਐਡਹੌਕ ਕਮੇਟੀ ਸੋਧ ਕਰਤੀ, 18 ਮਹੀਨੇ ਦੀ ਟਰਮ ਹੈ, 18 ਮਹੀਨੇ ਹੋਰ ਬਣਾ। ਸੋ ਮਤਲਬ ਇਹ ਹੈ ਕਿ ਹਰਿਆਣਾ ਗਿਆ, ਪਟਨਾ ਸਾਹਿਬ ਹਜ਼ੂਰ ਸਾਹਿਬ ਬਾਰੇ ਅਸੀਂ ਅਕਸਰ ਪਰ ਹੁਣ ਫੌਰਨ ਬਾਅਦ ਤੁਸੀਂ ਦੇਖੋ ਵੀ ਇੱਕ ਪਾਸੇ ਕਾਂਗਰਸ ਰਾਹੁਲ ਗਾਂਧੀ ਨੇ ਉਹ ਡਰਾਮਾ ਭਾਰਤ ਛੋੜੋ ਯਾਤਰਾ ਦਾ ਔਰ ਦੂਸਰਾ ਹੁੰਦਾ ਹੁਣ ਇੱਕ ਉਹਦੇ ਰਾਹੁਲ ਗਾਂਧੀ ਦੇ ਉਸ ਭਾਰਤ ਛੋੜੋ ਯਾਤਰਾ ਦੌਰਾਨ ਇੱਕ ਹਾਂਜੀ ਭਾਰਤ ਜੋੜੋ ਭਾਰਤ ਜੋੜੋ ਯਾਤਰਾ ਦੇ ਦੌਰਾਨ ਹਰਦੀਪ ਸਿੰਘ ਡਿਬਡਿਬਾ ਨਾਂ ਦਾ ਬੰਦਾ ਜਿਹੜਾ ਜਿਹਨੇ ਇੱਕ ਕਿਤਾਬ ਵੀ ਲਿਖੀ ਸਿੱਖ ਸੰਘਰਸ਼ ਤੇ ਜਿਹਦੇ 'ਚ ਉਹਨੇ ਕੀਤਾ, ਫਿਰ ਉਹਦਾ ਸ਼ਾਇਦ ਪੋਤਾ ਨਵਨੀਤ ਸਿੰਘ ਕੇ ਕੀ ਕਿਸਾਨ ਮੂਵਮੈਂਟ ਦੇ ਪੀਰੀਅਡ ਦੇ ਵਿੱਚ ਟਰੈਕਟਰ ਦੇ ਰਾਹੀਂ ਮਾਰਿਆ ਗਿਆ ਸੀ, ਉਹਦਾ ਨਾਂ ਲੈ ਕੇ ਉਹ ਥਾਂ ਥਾਈਂ ਉਹਨੇ ਜਿਹੜਾ ਉਹ ਆਪਣਾ ਕੀਤਾ। ਔਰ ਇਹ ਆਇਆ ਕਿ ਜੀ ਰਾਹੁਲ ਗਾਂਧੀ ਦੇ ਨਾਲ ਉਹ ਹਰਦੀਪ ਸਿੰਘ ਡਿਬਡਿਬਾ ਦੀ ਫੋਟੋ ਕਿ ਜੀ ਉਹਨੇ ਆ ਕੇ ਉਸ ਭਾਰਤ ਜੋੜੋ ਯਾਤਰਾ ਦੇ ਵਿੱਚ ਉਹਨੂੰ ਜੁਆਇਨ ਕੀਤਾ। ਹਾਲਾਂ ਉਹਦੀ ਛਿੱਤਰ ਪਰੇਡ ਹੋਈ ਸੋਸ਼ਲ ਮੀਡੀਆ ਤੇ ਕੀ ਹੈ ਕੀ ਨਹੀਂ, ਲੇਕਿਨ ਇਹ ਖੇਡ ਕੀ ਹੈ ਕਿਸੇ ਨੂੰ ਬਹੁਤੀ ਸਮਝ ਨਹੀਂ ਆਈ। ਉਹਨੂੰ ਲੱਗਾ ਵੀ ਕਈਆਂ ਨੂੰ ਵੀ ਹੋ ਸਕਦਾ ਹੈ ਤੁਹਾਡੇ ਸ਼ਹਿਰ ਦੇ ਨਾਲ ਰਾਜਸਥਾਨ ਚੋਂ ਨਿਕਲ ਰਿਹਾ ਸੀ ਰਾਹੁਲ ਗਾਂਧੀ ਕਿ ਬਈ ਜਾਂ ਉਹ ਪਹੁੰਚ ਗਿਆ, ਲੇਕਿਨ ਇਹ ਖੇਡ ਹੁਣ ਸਮਝ ਆਇਆ। ਹੁਣ ਕਾਂਗਰਸ ਨੇ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਮਿਨਿਸਟਰ ਵੀ ਸੀ ਅਮਰਿੰਦਰ ਕੈਬਨਿਟ 'ਚ ਵੀ, ਚੰਨੀ ਦੀ ਕੈਬਨਿਟ 'ਚ ਵੀ, ਉਹਨੂੰ ਰਾਜਸਥਾਨ ਦਾ ਇੰਚਾਰਜ ਬਣਾਇਆ ਹੋਇਆ, ਕਾਂਗਰਸ ਇੰਚਾਰਜ ਜਿਹੜੇ ਐਜ਼ ਏ ਆਬਜ਼ਰਵਰ ਹੁੰਦੇ ਨੇ। ਹਰਦੀਪ ਸਿੰਘ ਡਿਬਡਿਬਾ ਰਾਜਸਥਾਨ ਦੇ ਵਿੱਚ ਉਹਨੇ ਕੋਈ ਆਲਰੇਡੀ ਮੈਨੂੰ ਨਹੀਂ ਸੀ ਪਤਾ ਇਸ ਕਿਸਮ ਦੀ ਕਮੇਟੀ ਬਣਾਈ ਹੈ ਜਿਹਦੇ ਰਾਹੀਂ ਇਹ ਮੰਗ ਹੋ ਰਹੀ ਸੀ ਕਿ ਜੀ ਇਹ ਹਰਿਆਣਾ ਜਿਹੜੇ ਰਾਜਸਥਾਨ ਦੇ ਗੁਰਦੁਆਰਿਆਂ ਦੀ ਅੱਡ ਕਮੇਟੀ ਬਣਾਈ ਜਾਏ। ਹੁਣ ਰਾਜਸਥਾਨ ਦੇ ਵੀ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਖਾਸ ਤੌਰ ਤੇ ਬੁੱਢਾ ਜੋੜ ਰਾਜਸਥਾਨ ਉਹ ਸ਼੍ਰੋਮਣੀ ਕਮੇਟੀ ਕੋਲ ਨੇ। ਹੁਣ ਇਹ ਹੁੰਦਾ ਹੈ ਕਿ ਔਰ ਕਾਂਗਰਸ ਦੀ ਹਕੂਮਤ ਹੈ ਰਾਜਸਥਾਨ 'ਚ, ਅਸ਼ੋਕ ਗਹਿਲੋਤ ਚੀਫ ਮਿਨਿਸਟਰ ਹੈ। ਹੁਣ ਇਹ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਇੰਚਾਰਜ ਹੈ ਰਾਜਸਥਾਨ ਦਾ ਕਾਂਗਰਸ ਵੱਲੋਂ ਉਹ ਉੱਥੇ ਪਹੁੰਚ ਜਾਂਦਾ ਹੈ ਤੇ ਹਰਦੀਪ ਸਿੰਘ ਡਿਬਡਿਬਾ ਤੇ ਉਸ ਕਿਸਮ ਦੇ ਜਿਹੜੇ ਵਕਾਂਦਰੂ ਜੇ ਸਿੱਖਾਂ ਦਾ ਇੱਕ ਡੈਲੀਗੇਸ਼ਨ ਲੈ ਕੇ ਉਹ ਅਸ਼ੋਕ ਗਹਿਲੋਤ ਦੀ ਕੋਠੀ 'ਚ ਮਿਲਦਾ ਔਰ ਉਹਨੂੰ ਇਹ ਕਹਿੰਦਾ ਕਿ ਜੀ ਦੇਖੋ ਤੁਸੀਂ ਜਿਹੜੇ ਰਾਜਸਥਾਨ ਦੇ ਗੁਰਦੁਆਰੇ ਨੇ ਇਹਨਾਂ ਦਾ ਵੀ ਜਿਹੜਾ ਇਵੇਂ ਹੀ ਕਮੇਟੀ ਉਹਨਾਂ ਦੇ ਪ੍ਰਬੰਧ ਲਈ ਬਣਾਓ ਜਿਵੇਂ ਹਰਿਆਣੇ ਵਾਲਿਆਂ ਨੇ ਅੱਡ ਬਣਾਈ ਹੈ। ਸੋ ਆਲਰੇਡੀ ਇਹ ਜਿਹੜਾ ਉਹਨਾਂ ਨੇ ਲਾਂਚ ਕਰ ਦਿੱਤਾ ਔਰ ਠੀਕ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਵੇਂ ਉਹਨੂੰ ਹਰਜਿੰਦਰ ਸਿੰਘ ਧਾਮੀ ਨੂੰ ਇਹਨੂੰ ਵੀ ਡੈਮੇਜ ਕੰਟਰੋਲ ਲਈ ਲਿਆਂਦਾ ਹੋਇਆ ਸੁਖਬੀਰ ਬਾਦਲ ਨੇ ਕਿ ਭਾਈ ਇਹ ਇੰਨੇ ਬਦਨਾਮ ਹੋ ਚੁੱਕੇ ਨੇ। ਉਹਨੇ ਕਿਹਾ ਜੀ ਇਹ ਅੱਜ ਰਾਜਸਥਾਨ ਹੈ, ਇਸ ਤੋਂ ਨੈਕਸਟ ਹਿਮਾਚਲ ਹੋਏਗਾ। ਬਿਲਕੁਲ ਠੀਕ, ਕਿਉਂਕਿ ਪੌਂਟਾ ਸਾਹਿਬ ਸਮੇਤ ਜਿਹੜੇ ਹਿਸਟੋਰੀਕਲ ਗੁਰਦੁਆਰੇ ਹਿਮਾਚਲ 'ਚ ਨੇ
ਕਿਉਂਕਿ ਜਦੋਂ ਇੱਕ ਬਣ ਗਿਆ ਲੋਕਲ ਵੀ ਉਹਨਾਂ ਦੇ ਮੂੰਹ ਚੋਂ ਲਾਰਾਂ ਟਪਕਦੀਆਂ, ਗੁਰੂ ਕੀ ਗੋਲਕ ਹੈ, ਪ੍ਰਧਾਨਗੀ ਦੀ ਭੁੱਖ ਹੈ ਜਾਂ ਪ੍ਰਧਾਨਗੀ ਹੈ ਜਾਂ ਗੋਲਕ ਹੈ, ਉਹ ਤੁਹਾਨੂੰ ਕਿਤੇ ਵੀ ਨਜ਼ਰ ਆ ਜਾਂਦਾ ਹੈ। ਸੋ ਉਹਨਾਂ ਨੂੰ ਵੀ ਇਹ ਭੁੱਲ ਜਾਂਦਾ ਹੈ ਕਿ ਭਾਈ ਕਿੱਥੇ ਉਹ ਸ਼੍ਰੋਮਣੀ ਕਮੇਟੀ ਜਾਂ ਉਹ ਬਾਦਲ ਅਕਾਲੀ ਦਲ ਜਿਹੜਾ, ਕਿਉਂਕਿ ਬਾਦਲਾਂ ਦਾ ਕੰਟਰੋਲ ਸੀ ਟੋੜਾ ਬਾਦਲ ਤਲਵੰਡੀ। 1982 ਦੇ ਵਿੱਚ ਜਦੋਂ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਗਿਆ, ਬੇਸ਼ੱਕ ਉਹਦੀ ਮੰਗ ਅਨੰਦਪੁਰ ਦਾ ਮਤਾ ਸੀ, ਉਹਦੀ ਪ੍ਰਾਪਤੀ, ਪਰ ਉਹਦੀ ਇੱਕ ਦੂਸਰੀ ਵੱਡੀ ਮੰਗ ਸੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣਾ, ਕਿ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਪਟਨਾ ਸਾਹਿਬ, ਹਜ਼ੂਰ ਸਾਹਿਬ, ਭਾਰਤ ਸਮੇਤ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ ਹੋਣਾ ਚਾਹੀਦਾ। ਔਰ ਬਿਲਕੁਲ ਇਹ ਇੱਕ ਜੈਨੂਇਨ ਸੀ ਕਿ ਭਾਈ ਇੱਕ ਸਿੱਖਾਂ ਦੀ ਤਾਕਤ ਉਭਰੇਗੀ। ਔਰ ਇਹ ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਵੀ ਇਹ ਮੰਨ ਲਿਆ ਗਿਆ ਸੀ। ਵਾਜਪਾਈ ਦੀ ਸਰਕਾਰ ਦੇ ਵੇਲੇ ਇਹਦਾ ਖਰੜਾ ਉਸ ਵੇਲੇ ਜਸਟਿਸ ਹਰਬੰਸ ਸਿੰਘ ਤਿਆਰ ਵੀ ਸੀ ਔਰ ਇਸ ਥੋੜੇ ਬਹੁਤ ਮਤਭੇਦ ਸੀ, ਲੇਕਿਨ ਕਿਸੇ ਨੇ ਬਾਦਲ ਦੇ ਕੰਨ 'ਚ ਫੂਕ ਮਾਰੀ ਕਿ ਜੀ ਇਹ ਜੇ ਆਲ ਇੰਡੀਆ ਗੁਰਦੁਆਰਾ ਐਕਟ ਦੇ ਥੱਲੇ ਬਣ ਗਿਆ ਤੇ ਬਾਹਰਲੇ ਸਿੱਖ ਤਾਂ ਤੁਹਾਡੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਵਾਕਿਫ ਨੇ ਤੇ ਤੁਹਾਡੇ ਟੱਬਰ ਦਾ ਇਹਦੇ ਤੇ ਨਹੀਂ ਰਹਿਣਾ। ਫਿਰ ਇਹਨਾਂ ਨੇ ਅੱਜ ਤੱਕ ਉਹਦਾ ਭੋਗ ਵੀ ਨਹੀਂ ਪਾਇਆ। ਔਰ ਜਦੋਂ ਇਹ ਸਰਕਾਰ 'ਚ ਇਸ ਹਾਲਤ 'ਚ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਦਾ ਖਰੜਾ ਤਿਆਰ ਪਾਰਲੀਮੈਂਟ ਦੇ ਵਿੱਚ ਪਾਸ ਕਰਵਾਇਆ ਜਾ ਸਕਦਾ ਸੀ, ਇਹ ਪਿੱਛੇ ਹਟੇ। ਇਹਨਾਂ ਨੇ ਕਿਹਾ ਜੀ ਬਾਹਰਲੇ ਸਿੱਖ ਖਾਣ ਖਸਮਾਂ ਨੂੰ, ਸਾਨੂੰ ਤਾਂ ਪੰਜਾਬ ਦੀ ਨਵਾਬੀ ਮਿਲੀ ਰਹੇ, ਸਾਡੇ ਬਿਜ਼ਨਸ ਇੰਟਰਸਟ ਸੇਫ ਰਹਿਣ। ਔਰ ਹੁਣ ਜਦੋਂ ਕਿ ਹਿੰਦੂ ਤਵੀਆਂ ਨੇ ਉਹਨੂੰ ਵਰਤ ਕੇ ਉਹ ਸਾਰੀ ਸਿੱਖ ਪਾਵਰ ਨੂੰ ਜਿਹੜਾ ਉਹ ਕਮਜ਼ੋਰ ਕੀਤਾ, ਹਰਿਆਣਾ ਅੱਡ ਔਰ ਹੁਣ ਰਾਜਸਥਾਨ ਵੱਲ ਪੇਸ਼ਕਦਮੀ ਸ਼ੁਰੂ ਹੋ ਗਈ। ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਚੋਣਾਂ ਕਿਸੇ ਵੇਲੇ ਵੀ ਜੇ ਹੋ ਵੀ ਜਾਂਦੀਆਂ ਨੇ ਤੇ ਇੰਨੀਆਂ ਕੁ ਧਿਰਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ। ਦਿੱਲੀ ਕਮੇਟੀ ਆਲਰੇਡੀ ਬੀਜੇਪੀ ਦੇ ਸਿੱਧੇ ਕੰਟਰੋਲ 'ਚ ਹੈ, ਮਨਜਿੰਦਰ ਸਿਰਸਾ, ਕਾਲਕਾ, ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਇੱਕੋ ਇੱਕ ਸਟੈਚੂਰੀ ਬਾਡੀ ਜਿਹੜੀ ਕਾਨੂੰਨਨ ਲੜਾਈ ਲੜ ਕੇ ਗੁਰੂ ਕਾ ਬਾਗ, ਨਸਾਕਾ ਨਨਕਾਣਾ ਸਾਹਿਬ, ਜੈਤੋ ਦਾ ਮੋਰਚਾ ਔਰ ਕਿਸ ਕਿਸਮ ਦੀਆਂ ਕੁਰਬਾਨੀਆਂ 'ਚੋਂ ਪੰਜਾ ਸਾਹਿਬ ਦਾ ਮੋਰਚਾ, ਇਹ ਕਮੇਟੀ ਬਣੀ, ਸਿੱਖ ਤਾਕਤ ਨੂੰ ਖਿਲਾਰ ਦਿੱਤਾ ਗਿਆ। ਆਲਰੇਡੀ ਨਜ਼ਰ ਆ ਰਿਹਾ ਕਿ ਸਾਡੇ ਨਾਲ ਕੀ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਲੈਣ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।